पंजाबी रेडियो ਦੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਜੀ ਬਿਰਤੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ, ਹਰਵੰਤ ਸਿੰਘ ਉੱਪੋ ਜੁੱਬਾ ਸਿਟੀ। ਆਪ ਸਭ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ। ਹਾਂ ਤੇ ਬਲਤੇਜ ਪੰਨੂ ਜੀ ਗੱਲ ਕਰਦੇ ਹਾਂ ਮੀਂਹ ਦੀ। ਮੀਂਹ ਦੇ ਨਾਲ ਕਈ ਸਾਰੀਆਂ ਸਿਟੀਆਂ ਆ ਉਹ ਜਲਥਲ ਹੋਈਆਂ। ਬਿਲਕੁਲ ਜੀ, ਐਕਚੁਅਲੀ ਮੌਨਸੂਨ ਤਾਂ ਇਸ ਵਾਰੀ ਜਿਹੜੀ ਹੈ ਜੀ ਉਹ ਵਰੀ ਨਹੀਂ ਆਈ ਹੋਈ ਨਹੀਂ, ਪਤਾ ਨਹੀਂ ਕਿਸ ਪਾਸੇ ਵੱਲ ਜਿਹੜੀ ਚਲੇਗੀ। ਸੋ ਜਿੰਨੇ ਕਿਆਫੇ ਅੰਦਾਜ਼ੇ ਸੀਗੇ ਜੀ ਉਹ ਮੌਸਮ ਵਿਭਾਗ ਦੇ ਸਾਰੇ ਫੇਲ ਹੋ ਗਏ ਜੀ। ਜਦੋਂ ਮੌਸਮ ਵਿਭਾਗ ਨੇ ਕਿਹਾ ਕਿ ਮੌਨਸੂਨ ਆ ਰਹੀ ਹੈ, ਮੌਨਸੂਨ ਨਹੀਂ ਆਈ ਜੀ। ਕਿਸ ਪਾਸੇ ਦੀ ਲੰਘ ਗਈ ਪੰਜਾਬ ਦੇ ਸਾਈਡ ਤੋਂ ਐਤਕੀ ਕੁਛ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ। ਪੰਜਾਬ ਇੱਕ ਪਾਸੇ ਸੋਕੇ ਦੀ ਮਾਰ ਜਿਹੜੀ ਹੈ ਜੀ ਉਹ ਚੱਲ ਰਿਹਾ, ਦੂਜੇ ਪਾਸੇ ਕੱਲ ਕੋਈ 3 ਘੰਟੇ ਦੇ ਵਾਸਤੇ ਮੀਂਹ ਜਿਹੜਾ ਪਿਆ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ। ਪਿਛਲੇ ਕੁਝ ਸਾਲਾਂ ਤੋਂ ਜਿਵੇਂ ਮੋਹਾਲੀ ਦੇ ਵਾਸਤੇ ਜਿਹੜੀ ਪਿਛਲੀ ਸਰਕਾਰ ਸੀ ਉਹ ਇਹਨੂੰ ਪ੍ਰਮੋਟ ਕਰਦੀ ਰਹੀ ਕਿ ਕਰੋੜਾਂ ਰੁਪਈਆ ਜਿਹੜਾ ਜੀ ਉੱਥੇ ਖਰਚ ਕੀਤਾ, ਇਹਨੂੰ ਟਰਾਈ ਸਿਟੀ ਦੇ ਤੌਰ ਦੇ ਉੱਤੇ ਸਟੈਬਲਿਸ਼ ਕਰਤਾ, ਚੰਡੀਗੜ੍ਹ ਨਾਲੋਂ ਬਿਹਤਰ ਜਿਹੜਾ ਜੀ ਉਹ ਸ਼ਹਿਰ ਬਣਾ ਦਿੱਤਾ। ਇਹ ਸਾਰੇ ਦਾਅਵੇ ਜਿਹੜੇ ਸੀ ਜੀ ਉਹ ਠੁੱਸ ਹੋ ਕੇ ਰਹਿ ਗਏ ਔਰ ਹਾਲਾਤ ਇਹ ਬਣ ਗਏ ਜਿਹੜੇ ਲੋਕਾਂ ਨੂੰ ਅਜੇ ਵੀ ਹਜ਼ਮ ਨਹੀਂ ਹੋ ਰਹੇ ਕਿ ਇਹੋ ਜਿਹੇ ਹਾਲਾਤ ਉੱਥੇ ਬਣ ਗਏ। 7-7 ਫੁੱਟ ਪਾਣੀ, 8-8 ਫੁੱਟ ਪਾਣੀ ਜਿਹੜਾ ਸੀਗਾ ਜੀ ਉਹ ਆ ਗਿਆ। ਜਿਹੜੀਆਂ ਕਾਰਾਂ ਸੀਗੀਆਂ ਉਹ ਤਰਦੀਆਂ ਹੋਈਆਂ ਨਜ਼ਰ ਆਈਆਂ ਜੀ ਔਰ ਲੋਕਾਂ ਨੂੰ ਘੰਟਿਆਂ ਬੱਧੀ ਜਿਹੜਾ ਜੀ ਉਹ ਟ੍ਰੈਫਿਕ ਦੇ ਵਿੱਚ ਫਸੇ ਰਹੇ। ਘਰਾਂ ਦੇ ਵਿੱਚ, ਕੋਠੀਆਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਪਾਣੀ ਵੜ ਗਿਆ। ਕਾਰਾਂ ਜਿਹੜੀਆਂ ਜੀ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਅੰਦਰ ਉਹਨਾਂ ਦੇ ਪਾਣੀ ਵੜ ਗਿਆ। ਵੱਡੀ ਮੁਸੀਬਤ ਦੇ ਨਾਲ ਲੋਕ ਜਿਹੜੇ ਸੀਗੇ ਜੀ ਉਹ ਜੂਝਦੇ ਰਹੇ। ਜਿਹੜਾ ਪ੍ਰਸ਼ਾਸਨ ਸੀਗਾ ਉਹਨਾਂ ਨੇ ਬਹੁਤਿਆਂ ਨੇ ਜਿਹੜਾ ਜੀ ਆਪਣੇ ਫੋਨ ਵਗੈਰਾ ਬੰਦ ਕਰ ਲਏ। ਕਿਸੇ ਪੱਤਰਕਾਰ ਦਾ ਫੋਨ ਜਿਹੜਾ ਸੀ ਆਨਸਰ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਜਵਾਬਦੇਹੀ ਉਹਨਾਂ ਦੀ ਬਣਦੀ ਸੀਗੀ। ਕੁਝ ਆਪਣੇ ਤੌਰ ਦੇ ਉੱਤੇ ਜਿਹੜੇ ਲੋਕ ਸੀਗੇ ਜੀ ਉਹਨਾਂ ਨੇ ਸੜਕਾਂ ਦੇ ਉੱਤੇ ਨਿਕਲ ਕੇ ਲੋਕਾਂ ਦੀ ਮਦਦ ਕੀਤੀ। ਟ੍ਰੈਫਿਕ ਪੁਲਿਸ ਜਿਹੜੀ ਸੀ ਚੰਡੀਗੜ੍ਹ ਤੇ ਮੋਹਾਲੀ ਦੇ ਵਿੱਚ ਉਹ ਵੀ ਜੱਦੋ ਜਹਿਦ ਜਿਹੜੀ ਉਹ ਕਰਦੀ ਨਜ਼ਰ ਆਈ। ਪਰ ਇਸ 3 ਘੰਟੇ ਪਏ ਮੀਂਹ ਨੇ ਕਰੋੜਾਂ ਨਹੀਂ ਤੁਸੀਂ ਅਰਬਾਂ ਰੁਪਈਏ ਕਹਿ ਲਓ ਜੀ ਉਹ ਇੱਕ ਕਿਸਮ ਦੇ ਨਾਲ ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਲਾਤਾ ਕਿ ਇਹਦੇ ਨਿਕਾਸੀ ਦਾ ਕੋਈ ਪ੍ਰਬੰਧ ਹੀ ਜਿਹੜਾ ਸੀਗਾ ਉਹ ਨਹੀਂ ਕੀਤਾ ਗਿਆ। ਅੱਗੋਂ ਅਜੇ ਤੱਕ ਕੋਈ ਜਵਾਬਦੇਹੀ ਜਿਹੜੀ ਅਜੇ ਇਹਨਾਂ ਨੇ ਪ੍ਰਸ਼ਾਸਨ ਵਾਲਿਆਂ ਨੇ ਨਹੀਂ ਦਿੱਤੀ ਔਰ ਨਾ ਜਿਹੜਾ ਜੀ ਇਹ ਦੱਸਿਆ ਕਿ ਕਾਰਨ ਜਿਹੜਾ ਸੀਗਾ ਉਹ ਕੀ ਰਿਹਾ। ਇੱਥੋਂ ਤੱਕ ਕਿ ਜਿਹੜੇ ਮੋਹਾਲੀ ਏਅਰਪੋਰਟ ਆ ਉਹਦੇ ਉੱਤੇ ਜਿਹੜੀ 200 ਫੁੱਟ ਰੋਡ ਆ ਜਿਹੜੀ ਉਹਦੇ ਉੱਤੇ ਕਈ ਕਾਰਾਂ ਜਿਹੜੀਆਂ ਬੰਦ ਹੋ ਗਈਆਂ। ਲੋਕੀ ਇਹਦੇ ਵਿੱਚ ਜਿਹੜਾ ਜੀ ਉਹ ਫਸ ਗਏ ਔਰ ਸ਼ਾਮ ਹੁੰਦਿਆਂ ਤੱਕ ਜਿਹੜਾ ਜੀ ਇਹ ਜਾ ਕੇ ਪਾਣੀ ਲੱਥਿਆ ਤੇ ਫਿਰ ਲੋਕਾਂ ਨੇ ਸੁੱਖ ਦੀ ਸਾਹ ਲਈ। ਅਜੇ ਅੰਦਾਜ਼ਾ ਲਾਉਣਾ ਔਖਾ ਹੈ ਕਿ ਕਿੰਨਾ ਕੁ ਇਹਦੇ ਨਾਲ ਜਿਹੜਾ ਜੀ ਉਹ ਫਾਈਨੈਂਸ਼ਲੀ ਨੁਕਸਾਨ ਹੋਇਆ। ਬਿਲਕੁਲ ਜੀ, ਇਹਨਾਂ ਨੇ ਐਡਵਰਟਾਈਜ਼ ਤਾਂ ਬਹੁਤ ਕੁਛ ਕੀਤਾ ਸੀਗਾ, ਬਹੁਤ ਕੁਛ ਹੀ ਨਿਕਲਿਆ ਇਹਨਾਂ ਦਾ। ਤੇ ਅੱਗੇ ਆਪਾਂ ਪੰਜਾਬ ਦੇ ਨਾਲ ਲੱਗਦੀ ਜਿਹੜੀ ਸਰਹੱਦ ਆ ਰਾਜਸਥਾਨ ਦੀ, ਉਸ ਦੇ ਨਾਲ ਪੁਲਿਸ ਦੀਆਂ ਛਾਉਣੀਆਂ। ਬਿਲਕੁਲ ਜੀ, ਇੱਕ ਤਾਂ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਜਿਹੜੀ ਆ ਜੀ ਉਹ ਸੀਲ ਕਰ ਦਿੱਤੀ ਗਈ ਆ ਔਰ ਜਿਹੜੇ ਪੰਜਾਬ ਦੇ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਆ ਗਈਆਂ ਨੇ। ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਔਰ ਇਹਦੇ ਨਾਲ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੀ ਲੈਟਰ ਜਾਰੀ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿੰਨੇ ਗਜ਼ਟਡ ਆਫੀਸਰ ਨੇ ਸਾਰਿਆਂ ਨੂੰ ਜਿਹੜਾ ਕਿ ਕਾਰਜਕਾਰੀ ਮੈਜਿਸਟ੍ਰੇਟ ਨਿਯੁਕਤ ਕਰ ਦਿੱਤਾ ਗਿਆ ਤਾਂ ਕਿ ਜਿਹੜੀ ਅਮਨ ਕਾਨੂੰਨ ਦੀ ਹਾਲਤ ਆ ਉਹ ਕਾਇਮ ਰੱਖੀ ਜਾ ਸਕੇ। ਹਰੇਕ ਜ਼ਿਲ੍ਹੇ ਦੇ ਵਿੱਚ 100 ਕਾਰਜਕਾਰੀ ਮੈਜਿਸਟ੍ਰੇਟ ਜਿਹੜੇ ਆ ਜੀ ਉਹ ਤਾਇਨਾਤ ਹੋਣਗੇ। 30 ਸਤੰਬਰ ਤੱਕ ਇਹ ਹੁਕਮ ਜਿਹੜੇ ਆ ਜੀ ਉਹ ਰਹਿਣਗੇ। ਇਹਦਾ ਮਤਲਬ ਇਹ ਹੈ ਜੀ ਜਿਹੜੇ ਕਾਰਜਕਾਰੀ ਮੈਜਿਸਟ੍ਰੇਟ ਨੇ ਤਾਂ ਕਿ ਉਹ ਹਾਲਾਤ ਨੂੰ ਵੇਖਦਿਆਂ ਹੋਇਆ ਕੋਈ ਵੀ ਫੈਸਲਾ ਲੈ ਸਕਣ ਤੇ ਅਗਲੇ ਹੁਕਮ ਜਿਹੜੇ ਆ ਜੀ ਉਹ ਦੇ ਸਕਣ। ਇਹ ਹੁਕਮ ਤੁਸੀਂ ਚਾਹੇ ਲਾਠੀ ਚਾਰਜ ਦੇ ਲੈ ਲਓ ਜਾਂ ਫਿਰ ਥਰੂ ਗੈਸ ਜਾਂ ਫਿਰ ਗੋਲੀ ਚਲਾਉਣ ਦੇ ਹੁਕਮ ਜਿਹੜੇ ਆ ਜੀ ਉਹ ਇਹਨਾਂ ਦੇ ਅੰਡਰ ਜਿਹੜਾ ਉਹ ਸਾਰੇ ਦੇ ਸਾਰੇ ਹੋ ਜਾਣਗੇ। ਉਧਰ ਪੰਚਕੂਲਾ ਦੇ ਵਿੱਚ ਉਚੇਚੇ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਗਏ ਆ। ਬਹੁਤੀਆਂ ਸੜਕਾਂ ਜਿਹੜੀਆਂ ਅੱਜ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਇਸ ਵਿਸ਼ੇਸ਼ ਅਦਾਲਤ ਵੱਲ ਨੂੰ ਜਾਂਦੀਆਂ ਨੇ। ਚੰਡੀਗੜ੍ਹ ਤੇ ਪੰਚਕੂਲਾ ਦੇ ਵਿੱਚ
ਪ੍ਰਸ਼ਾਸਨ ਨੇ ਸਾਰੇ ਹੋਟਲ ਵਾਲਿਆਂ ਨੂੰ ਜਾ ਕੇ ਜਿਹੜੀ ਹੈ ਜੀ ਲਿਖਤੀ ਹਦਾਇਤ ਕੀਤੀ ਆ ਕਿ ਉਹ ਕਿਸੇ ਵੀ ਹੋਟਲ ਦੇ ਵਿੱਚ ਕਿਸੇ ਇੱਕ ਕਮਰੇ ਦੇ ਵਿੱਚ 2 ਵਿਅਕਤੀਆਂ ਤੋਂ ਵੱਧ ਨੂੰ ਠਹਿਰਨ ਦੀ ਪਰਮਿਸ਼ਨ ਨਾ ਦੇਣ। ਜਿਹੜੇ ਉਹਨਾਂ ਦੇ ਹਾਲ ਨੇ ਉਹ ਜਿਹੜਾ ਜੀ ਉਹ ਨਾ ਕਿਸੇ ਨੂੰ ਕਿਰਾਏ ਦੇ ਉੱਤੇ ਦੇਣ ਤਾਂ ਕਿ ਉੱਥੇ ਆ ਕੇ ਲੋਕ ਜਿਹੜੇ ਉਹ ਨਾ ਰਹਿ ਲੈਣ। ਜਿਹੜੀਆਂ ਸਰਕਾਰੀ ਬਿਲਡਿੰਗਾਂ ਨੇ ਉਹਨਾਂ ਨੂੰ ਵੀ ਹਦਾਇਤ ਜਿਹੜੀ ਆ ਜੀ ਉਹ ਜਾਰੀ ਕੀਤੀ ਗਈ ਆ ਕਿ ਇਹਨਾਂ ਨੂੰ ਕਿਰਾਏ ਦੇ ਉੱਤੇ ਨਾ ਦਿੱਤਾ ਜਿਹੜਾ ਉਹ ਜਾਵੇ। ਔਰ ਤਕਰੀਬਨ ਜਿਹੜਾ ਜੀ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਧਾਰਾ 144 ਜਿਹੜੀ ਹੈ ਜੀ ਉਹ ਸਾਰੇ ਜਗ੍ਹਾ ਦੇ ਉੱਤੇ ਲਾਗੂ ਹੋ ਗਈ ਆ, ਜਿਹਦੇ ਵਿੱਚ 5 ਜਾਂ ਇਸ ਤੋਂ ਵੱਧ ਜਿਹੜੇ ਬੰਦੇ ਆ ਉਹ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਣ ਦੇ ਉੱਤੇ ਪਾਬੰਦੀ ਜਿਹੜੀ ਆ ਜੀ ਲੱਗ ਗਈ ਆ। 25 ਅਗਸਤ ਨੂੰ ਸਰਸੇ ਵਾਲੇ ਦੇ ਖਿਲਾਫ ਜਿਹੜਾ ਜੀ ਜਿਹੜਾ ਕੇਸ ਚੱਲ ਰਿਹਾ ਉਸ ਮਾਮਲੇ ਦੇ ਵਿੱਚ ਅਦਾਲਤ ਦਾ ਫੈਸਲਾ ਜਿਹੜਾ ਉਹ ਆਉਣਾ। ਅਦਾਲਤ ਦਾ ਫੈਸਲਾ ਕੀ ਆਉਂਦਾ ਹੈ ਅਜੇ ਕੁਝ ਜਿਹੜਾ ਜੀ ਬਹੁਤਾ ਪਤਾ ਨਹੀਂਗਾ, ਪਰ ਦੋਨਾਂ ਰਾਜਾਂ ਦੇ ਵਿੱਚ ਜਿਸ ਕਿਸਮ ਦੀ ਤਿਆਰੀ ਆਰੰਭੀ ਗਈ ਆ ਉਹ ਕਿਤੇ ਨਾ ਕਿਤੇ ਜੰਗ ਦਾ ਭੁਲੇਖਾ ਵੀ ਜਿਹੜਾ ਜੀ ਉਹ ਪਾ ਰਹੀ ਆ। ਇਸ ਤੋਂ ਇਲਾਵਾ ਜਿਹੜਾ ਇਹ ਫੈਸਲਾ ਆਉਣਾ, ਇਹਦੇ ਤੋਂ ਇਲਾਵਾ 2 ਹੋਰ ਜਿਹੜੇ ਜੀ ਉਹ ਕੇਸ ਨੇ ਜਿਹੜੇ ਸਰਸੇ ਦੇ ਮੁਖੀ ਜਿਹੜਾ ਜੀ ਉਹਦੇ ਉੱਤੇ ਚੱਲ ਰਹੇ ਨੇ। ਇਹਦੇ ਵਿੱਚ ਇੱਕ ਤਾਂ ਪੱਤਰਕਾਰ ਜਿਹੜਾ ਜੀ ਛਤਰਪਤੀ ਜਿਹਦਾ ਕਤਲ ਹੋ ਗਿਆ ਸੀਗਾ, ਉਸ ਕੇਸ ਦਾ ਫੈਸਲਾ ਵੀ ਆਉਣ ਵਾਲਾ। ਔਰ ਇਹਦੇ ਨਾਲ ਨਾਲ ਜਿਹੜੇ ਜੀ ਕੁਝ ਲੋਕਾਂ ਨੂੰ ਨਪੁੰਸਕ ਬਣਾ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਦੀ ਫੌਜ ਤਿਆਰ ਕੀਤੀ। ਉਹ ਮਾਮਲਾ ਵੀ ਜਿਹੜਾ ਜੀ ਅਦਾਲਤ ਦੇ ਇਸ ਵੇਲੇ ਸੁਣਵਾਈ ਅਧੀਨ ਆ ਤੇ ਰੋਹ ਦੇ ਵਿੱਚ ਆ। ਇਸ ਤੋਂ ਬਾਅਦ ਉਹਦੇ ਸਬੰਧ ਦੇ ਵਿੱਚ ਜਿਹੜੇ ਆ ਜੀ ਉਹ ਫੈਸਲੇ ਆਉਣੇ ਆ। ਸਰਸੇ ਨੇ ਇੱਕ ਜਿਹੜਾ ਜੀ ਸਮਾਗਮ ਕੀਤਾ, ਉਹਦੇ ਵਿੱਚ ਬੇਸ਼ੱਕ ਉਹਨੇ ਇਹ ਗੱਲ ਕਹੀ ਕਿ ਸ਼ਾਂਤੀ ਰੱਖੀ ਜਾਵੇ। 2 ਲੱਖ ਦੇ ਕਰੀਬ ਲੋਕ ਜਿਹੜੇ ਆ ਜੀ ਸਰਸੇ ਦੇ ਵਿੱਚ ਇਕੱਠੇ ਹੋਏ। ਉਹਦੇ ਪ੍ਰੇਮੀ, ਖੁਫੀਆ ਏਜੰਸੀਆਂ ਤੇ ਜਿਹੜੇ ਪ੍ਰਸ਼ਾਸਨਿਕ ਲੋਕ ਨੇ ਜੀ ਉਹ ਇਹ ਕਹਿ ਰਹੇ ਨੇ ਕਿ ਦੇ ਨਾਲ ਸਰਸੇ ਵਾਲੇ ਨੇ ਇਹ ਆਪਣੀ ਤਾਕਤ ਜਿਹੜੀ ਹੈ ਜੀ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਜੀ, ਸ਼ਕਤੀ ਪ੍ਰਦਰਸ਼ਨ ਤਾਂ ਹੋਇਆ। ਮਾਹੌਲ ਇਸ ਤਰ੍ਹਾਂ ਦਾ ਆਸਾਰਾਮ ਵਾਲਾ ਬਣ ਰਿਹਾ ਆ। ਉਦੋਂ ਵੀ ਉਹਨਾਂ ਨੇ ਮਿਲਟਰੀ ਸੱਦੀ ਸੀਗੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇੱਕ ਭਾਜਪਾ ਨੇਤਾ ਦੇ ਲੜਕੇ ਬਰਾਲਾ ਨੇ ਜਿਸ ਨੇ ਇੱਕ ਲੜਕੀ ਦਾ ਪਿੱਛਾ ਕੀਤਾ ਸੀ। ਉਸ ਦਾ ਹਾਈ ਕੋਰਟ ਵੱਲੋਂ ਪੁਲਿਸ ਦੀ ਜਿਹੜੀ ਰਿਪੋਰਟ ਹੈ ਉਹ ਤਲਬ ਕੀਤੀ ਗਈ ਹੈ। ਬਿਲਕੁਲ ਜੀ, ਇੱਕ ਪਟੀਸ਼ਨ ਐਕਚੁਅਲੀ ਦਾਇਰ ਕੀਤੀ ਗਈ ਸੀ ਜੀ। ਉਸ ਮਾਮਲੇ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਜੀ ਵਿਕਾਸ ਬਰਾਲਾ ਉਹਦੇ ਉਸ ਮਾਮਲੇ ਦੇ ਵਿੱਚ ਜਿਹੜੀ ਆ ਜੀ ਇਹ ਰਿਪੋਰਟ ਪੂਰੀ ਦੀ ਪੂਰੀ ਡਿਟੇਲ ਇਹਦੀ ਜਿਹੜੀ ਆ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਲਈ ਹੈ ਜੀ। ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਸੁਰਿੰਦਰ ਸਿੰਘ ਸਾਰੋਂ ਤੇ ਜਸਟਿਸ ਅਵਨੀਸ਼ ਢਿੰਗਣ ਦਾ ਜਿਹੜਾ ਬੈਂਚ ਹੈ ਜੀ ਉਹਨੇ ਇਸ ਮਾਮਲੇ ਦੇ ਹੁਕਮ ਜਾਰੀ ਕਰਦਿਆਂ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਅੱਜ ਤੈਅ ਕੀਤੀ ਹੈ। ਔਰ ਪਟੀਸ਼ਨਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਪਟੀਸ਼ਨ ਦੀ ਇੱਕ ਕਾਪੀ ਸਰਕਾਰੀ ਵਕੀਲ ਨੂੰ ਮੁਹੱਈਆ ਕਰਾਏ। ਔਰ ਇਸ ਕੇਸ ਦੇ ਵਿੱਚ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤ ਵਿਕਾਸ ਬਰਾਲਾ ਤੇ ਉਹਦੇ ਨਾਲ ਉਹਦਾ ਜਿਹੜਾ ਦੋਸਤ ਸੀਗਾ ਆਸ਼ੀਸ਼ ਕੁਮਾਰ को ਪਹਿਲਾਂ ਹੀ ਜਿਹੜਾ ਜੀ ਉਹ ਅਰੈਸਟ ਕੀਤਾ ਜਾ ਚੁੱਕਿਆ ਜੀ। ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਗਈ ਆ ਮਨੁੱਖੀ ਹੱਕਾਂ ਦੇ ਸੰਬੰਧੀ ਕਾਰਕੁਨ ਤੇ ਵਕੀਲ ਰੰਜਨ ਲਖਨਪਾਲ ਜਿਹੜਾ ਜੀ ਉਹਨੇ ਦਾਅਵਾ ਕੀਤਾ ਕਿ ਇਸ ਕੇਸ ਦੇ ਵਿੱਚ ਭਾਰੀ ਜਿਹੜਾ ਜੀ ਉਹ ਸਿਆਸੀ ਦਬਾਅ ਪੈ ਰਿਹਾ। ਪਟੀਸ਼ਨਰ ਨੇ ਇਹ ਖਦਸ਼ਾ ਜ਼ਾਹਰ ਕੀਤਾ ਕਿ ਹਾਲਾਤ ਦੇ ਵਿੱਚ ਇਨਸਾਫ ਹੋਣਾ ਮੁਸ਼ਕਲ ਹੈ। ਉਹਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਿਸਟਮ 'ਚ ਭਰੋਸਾ ਸੰਕਟ ਦੇ ਵਿੱਚ ਹੈ ਔਰ ਜਿਸ ਤਰੀਕੇ ਦੇ ਨਾਲ ਇਸ ਸਮੁੱਚੇ ਮਾਮਲੇ ਨੂੰ ਲਿਆ ਜਾ ਰਿਹਾ, ਜਿਵੇਂ ਮੁਲਜ਼ਮਾਂ ਦੇ ਨਾਲ ਸਲੂਕ ਕੀਤਾ ਗਿਆ, ਉਹਦੇ ਉੱਤੇ ਲੱਗੀਆਂ ਧਾਰਾਵਾਂ ਨੂੰ ਨਰਮ ਕੀਤਾ ਗਿਆ, ਇਹਦੇ ਤੋਂ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਇਹਦੇ ਵਿੱਚ ਸਿਆਸਤ ਦਾ ਜਿਹੜਾ ਜੀ ਉਹ ਦਖਲ ਹੈ। ਔਰ ਇਸ ਪਟੀਸ਼ਨ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਦੇ ਵੱਲੋਂ ਲਾਏ ਗਏ ਇੰਨੇ ਜਿਹੜੇ ਕੈਮਰੇ ਸੀ ਉਹ ਕੋਈ ਵੀ ਨਹੀਂ ਚੱਲੇ ਤੇ ਕਿਤੋਂ ਕੋਈ ਫੁਟੇਜ ਨਹੀਂ ਲੱਭੀ ਜੀ। ਤੇ ਅੱਗੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਉਹ ਹੁਣ ਬਾਰ-ਬਾਰ ਕੇਂਦਰ ਦੇ ਕੋਲ ਉਹਨਾਂ ਦੇ ਕੋਲ ਗੇੜੇ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਅੱਜ ਫੇਰ ਦਿੱਲੀ ਦਰਬਾਰ ਪਹੁੰਚੇ ਨੇ। ਉੱਥੇ ਉਹ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਨਾਲ ਜਿਹੜੀ ਹੈ ਜੀ ਉਹ ਮੀਟਿੰਗ ਕਰਨਗੇ। ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਐਕਟ ਦੇ ਵਿੱਚ ਸੋਧ ਦੇ ਵਾਸਤੇ ਅਰੁਣ ਜੇਤਲੀ ਹੋਰਾਂ ਨੂੰ ਉਹ ਮਿਲਣਗੇ। 8 ਅਗਸਤ ਨੂੰ ਵੀ ਉਹ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਮਿਲੇ ਸੀਗੇ। ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦੀ ਆਸ ਹੈ ਕਿ ਕੇਂਦਰ ਇਸ ਐਕਟ ਦੇ ਵਿੱਚ ਸੋਧ ਦੀ ਜਲਦੀ ਪ੍ਰਵਾਨਗੀ ਦੇਊਗਾ। ਕੇਂਦਰੀ ਵਜ਼ਾਰਤ ਦੀ ਅਗਲੀ ਮੀਟਿੰਗ ਦੇ ਵਿੱਚ ਇਹ ਮਾਮਲਾ ਜਿਹੜਾ ਜੀ ਉਹ ਆਉਣ ਦੀ ਸੰਭਾਵਨਾ ਹੈ। ਖੁਰਾਕ ਮੰਤਰੀ ਜਿਹੜੇ ਰਾਮ ਵਿਲਾਸ ਪਾਸਵਾਨ ਨੂੰ ਵੀ 31,000 ਕਰੋੜ ਰੁਪਏ ਦੇ ਮਾਮਲੇ ਦੇ ਵਿੱਚ ਉਹ ਮਿਲਣਗੇ। ਇਹ ਮਾਮਲਾ ਪਹਿਲਾਂ ਵੀ ਕੇਂਦਰ ਦੇ ਕੋਲੇ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਜੀ ਉਹ ਉਠਾਇਆ। ਪਹਿਲਾਂ ਇਹ ਚਰਚਾ ਸੀਗੀ ਕਿ ਮੁੱਖ ਮੰਤਰੀ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਮਿਲਣਗੇ, ਪਰ ਪ੍ਰਧਾਨ ਮੰਤਰੀ ਦੇ ਨਾਲ ਲਗਾਤਾਰ ਮੀਟਿੰਗਾਂ ਬਾਰੇ ਕਈ ਤਰ੍ਹਾਂ ਦੀ ਚਰਚਾ ਹੋਣ ਕਰਕੇ ਇਸ ਮੀਟਿੰਗ ਦੇ ਜਿਹੜੇ ਆ ਜੀ ਉਹ ਅਸਾਰ ਥੋੜੇ ਮੱਧਮ ਜਿਹੜੇ ਆ ਜੀ ਉਹ ਲੱਗ ਰਹੇ ਆ।
ਅਨਾਜ ਦੇ 31,000 ਕਰੋੜ ਰੁਪਏ ਦੇ ਮਾਮਲੇ ਨੂੰ ਕਰਜ਼ੇ ਦੇ ਵਿੱਚ ਤਬਦੀਲ ਜਿਹੜਾ ਜੀ ਕਰਵਾਤਾ ਸੀਗਾ ਪਿਛਲੀ ਸਰਕਾਰ ਨੇ। ਉਹਨੇ ਅਸਲ ਦੇ ਵਿੱਚ ਇਹ ਮੁਸੀਬਤ ਜਿਹੜੀ ਹੈ ਜੀ ਉਹ ਖੜੀ ਕੀਤੀ ਹੋਈ ਆ। ਇਹਦੇ ਵਿੱਚ ਸਿਰਫ ਵਿਆਜ ਦੇ 18,500 ਕਰੋੜ ਰੁਪਏ ਆ ਤੇ ਕੈਪਟਨ ਸਰਕਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ ਘੱਟੋ ਘੱਟ ਵਿਆਜ ਦਾ ਪੈਸਾ ਮਾਫ ਕੀਤਾ ਜਾਵੇ। ਇਸ ਤੋਂ ਇਲਾਵਾ ਹੱਕ ਕਮੇਟੀ ਦੇ ਵੱਲੋਂ ਕਿਸਾਨੀ ਕਰਜ਼ੇ ਦੇ ਬਾਰੇ ਰਿਪੋਰਟ ਜਿਹੜੀ ਹੈ ਜੀ ਉਹ ਦਿੱਤੇ ਜਾਣ ਦੀ ਸੰਭਾਵਨਾ ਹੈ। ਜਿਹੜੀ ਸਰਕਾਰ ਹੈ ਜੀ ਉਹ ਡਿਟੇਲ ਦੇ ਵਿੱਚ ਇੱਕ ਰਿਪੋਰਟ ਜਿਹੜੀ ਉਹ ਤਿਆਰ ਕਰਕੇ ਸੈਂਟਰ ਦੀ ਸਰਕਾਰ ਦੇ ਕੋਲੇ ਲੈ ਕੇ ਗਈ ਆ। ਅੱਜ ਇਹ ਸਬਮਿਟ ਕੀਤੀ ਜਾਊਗੀ ਜਿਹੜੀ ਸੈਂਟਰ ਦੀ ਸਰਕਾਰ ਨੇ ਮੰਗੀ ਸੀਗੀ ਹੱਕ ਕਮੇਟੀ ਦੀਆਂ ਸਿਫਾਰਿਸ਼ਾਂ ਜਿਹੜੀ ਦੀ ਉਹ ਵਾਲੀ। ਸਰਕਾਰ ਚਾਹੁੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਉੱਥੋਂ ਉਹਦੀ ਜਿਹੜੀ ਲਿਮਿਟ ਆ ਵਧਾਈ ਜਾਵੇ, 10,000 ਕਰੋੜ ਰੁਪਈਆ ਕਰਜ਼ਾ ਹੋਰ ਜਿਹੜਾ ਉਹ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਦਾ ਕੁਝ ਕਰਜ਼ਾ ਜਿਹੜਾ ਜੀ ਉਹ ਮੁਆਫ ਕੀਤਾ ਜਾ ਸਕੇ। ਜਿਹੋ ਜਿਹੇ ਹਾਲਾਤ ਬਣ ਰਹੇ ਆ ਜੀ ਇਉਂ ਲੱਗਦਾ ਹੈ ਕਿ ਇਹ ਤਕਰੀਬਨ ਸਰਕਾਰ ਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣਦਾ ਜਾ ਰਿਹਾ। ਇਹ ਮਾਮਲਾ ਜਿਹੜਾ ਪੀਕੇ ਮਾਰਕਾ ਸਿਆਸਤ ਹੈ ਜੀ ਪ੍ਰਸ਼ਾਂਤ ਕਿਸ਼ੋਰ ਵਾਲੀ, ਉਹ ਵਾਅਦੇ ਕਰਕੇ ਆਪਣੇ ਪੈਸੇ ਲੈ ਕੇ ਗਾਂਹ ਗਏ ਤੇ ਇਸ ਵੇਲੇ ਸਰਕਾਰ ਦੇ ਵਾਸਤੇ ਮੁਸੀਬਤਾਂ ਦਾ ਢੇਰ ਲੱਗਿਆ ਪਿਆ ਜੀ। ਬਿਲਕੁਲ ਜੀ, ਲੋਕਾਂ ਨੂੰ ਸੁਪਨੇ ਦੇਖਣ ਦੀ ਆਦਤ ਹੈ ਤਾਂ ਸੁਪਨੇ ਹੁਣ ਦੇਖੀ ਜਾਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੇਲ੍ਹ ਵਿੱਚ ਜੰਮੀ ਹਿਨਾ ਦੀ, ਜੋ 11 ਸਾਲ ਦੀ ਹੋਈ ਆ ਤੇ ਮਾਂ ਤੇ ਮਾਸੀ ਦੇ ਨਾਲ ਵਤਨ ਪਰਤੂਗੀ। ਐਕਚੁਅਲੀ ਜੀ ਇਹਦੀ ਬੜੀ ਅਜੀਬ ਜਿਹੜੀ ਆ ਉਹ ਕਹਾਣੀ ਆ ਹਿਨਾ ਦੀ। ਕੁਝ ਸਾਲ ਪਹਿਲਾਂ ਮੈਂ ਵੀ ਇਹਨੂੰ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਮਿਲਿਆ ਸੀਗਾ। ਉਦੋਂ ਇਹ ਛੋਟੀ ਸੀ, ਹੁਣ 11 ਸਾਲ ਦੀ ਇਹ ਬੱਚੀ ਦਿੱਤੀ ਉਹਦੀ ਵੱਡੀ ਹੋ ਗਈ ਆ। ਇਹ ਆਪਣੀ ਮਾਂ ਦੇ ਪੇਟ ਦੇ ਵਿੱਚ ਸੀਗੀ ਜਦੋਂ ਇਹਦੀ ਮਾਂ ਤੇ ਮਾਸੀ ਪਾਕਿਸਤਾਨ ਵਾਲੀ ਜਿਹੜੀ ਸਰਹੱਦ ਹੈ ਜੀ ਉੱਥੋਂ ਇਸ ਸਾਈਡ ਦੇ ਉੱਤੇ ਡਰੱਗ ਦੀ ਡਿਲੀਵਰੀ ਜਿਹੜੀ ਜੀ ਉਹ ਦੇਣ ਆ ਗਈਆਂ ਜੀ ਔਰ ਅਰੈਸਟ ਹੋ ਗਈਆਂ। ਅਰੈਸਟ ਹੋਣ ਤੋਂ ਬਾਅਦ ਹਿਨਾ ਜਿਹੜੀ ਸੀਗੀ ਉਹ ਇੱਥੋਂ ਦੀ ਜੇਲ੍ਹ ਦੇ ਵਿੱਚ ਉਹਦਾ ਜਨਮ ਹੋਇਆ, ਇੱਥੇ ਹੀ ਜਿਹੜਾ ਜੀ ਉਹ ਵੱਡੀ ਹੋਈ। ਜਿਹੜੀ ਇਹਦੀ ਮਾਂ ਤੇ ਮਾਸੀ ਆ ਉਹਨਾਂ ਨੂੰ ਕਿਉਂਕਿ ਜਿਹੜੀ ਸਜ਼ਾ ਹੋਈ ਸੀ ਉਹਨਾਂ ਨੇ ਭੁਗਤ ਲਈ। ਜਿਹੜਾ ਜੁਰਮਾਨਾ ਦੇਣਾ ਸੀਗਾ ਇਹ ਇੱਕ ਬਟਾਲੇ ਦੀ ਸੰਸਥਾ ਉਹਨੇ 4 ਲੱਖ ਰੁਪਏ ਜਿਹੜਾ ਜੀ ਉਹ ਜੁਰਮਾਨਾ ਭਰ ਦਿੱਤਾ। ਜਿਹੜੀ ਇਹਦੀ ਮਾਂ ਫਾਤਮਾ ਤੇ ਦੀ ਮਾਸੀ ਮੁਮਤਾਜ਼ ਹੈ ਉਹਨੂੰ ਜਿਹੜੀ ਸਜ਼ਾ ਨਵੰਬਰ 15 ਦੇ ਵਿੱਚ ਜਿਹੜੀ ਉਹ ਖਤਮ ਹੋ ਗਈ ਸੀਗੀ, ਜੁਰਮਾਨਾ ਨਹੀਂ ਸੀ ਭਰਿਆ। ਹੁਣ ਜੁਰਮਾਨਾ ਭਰਿਆ ਗਿਆ, ਇਹਨਾਂ ਦੀ ਸਜ਼ਾ ਮੁੱਕ ਗਈ। ਹਾਲਾਤ ਜਿਹੜੇ ਜੀ ਇੱਥੇ ਆ ਕੇ ਖੜੇ ਹੋ ਗਏ ਕਿ ਹਿਨਾ ਜਿਹੜੀ ਆ ਉਹ ਆਪਣੀ ਮਾਂ ਤੇ ਮਾਸੀ ਦੇ ਨਾਲ ਕਿਵੇਂ ਮੁਲਕ ਜਾਵੇ ਕਿਉਂਕਿ ਉਹਦੇ ਕੋਲੇ ਕੋਈ ਡਾਕੂਮੈਂਟ ਦੀ ਉਹ ਹੈ ਨਹੀਂ ਸੀਗਾ। ਤੇ ਹੁਣ ਜਿਹੜਾ ਜੀ ਇਹ ਜਿਹੜੇ ਕਿ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦੇ ਨਾਲ ਸੰਬੰਧਿਤ ਹੈ ਔਰ ਉਹਦੀ ਜਿਹੜੀ ਮਾਂ ਔਰ ਉਹਦੀ ਜਿਹੜੀ ਮਾਸੀ ਆ ਉਹ ਅਣਵਿਆਹੀ ਹੈ ਜਿਹੜੀ ਕਿ ਸਿਕੰਦਰਾਬਾਦ ਦੀ ਹੈ ਔਰ ਹੁਣ ਇਹਦੇ ਕਾਗਜ਼ ਪੱਤਰ ਜਿਹੜੇ ਆ ਜੀ ਉਹ ਬਣ ਗਏ ਆ ਸਾਰੇ ਦੇ ਸਾਰੇ ਹਿਨਾ ਦੇ ਔਰ ਉਹ ਆਪਣੀ ਮਾਂ ਤੇ ਮਾਸੀ ਦੇ ਨਾਲ ਜਿਹੜਾ ਜੀ ਆਪਣੇ ਮੁਲਕ ਪਾਕਿਸਤਾਨ ਜਾਣ ਦੇ ਵਾਸਤੇ ਜਿਹੜੀ ਆ ਉਹ ਤਿਆਰ ਹੈ। ਵੈਸੇ ਇਹ ਕਹਾਣੀ ਲੱਗਦੀ ਵੇਖਣ ਨੂੰ ਹੈ ਕਿ ਫਿਲਮੀ ਹੈ ਪਰ ਇਹ ਅਸਲੀਅਤ ਦੇ ਵਿੱਚ ਹੈ ਜੀ ਕਿ ਉਸ ਬੱਚੇ ਦਾ ਕਸੂਰ ਕੁਝ ਨਹੀਂ, ਪਰ ਉਹ ਜੇਲ੍ਹ ਦੇ ਵਿੱਚ ਜੰਮੀ, ਜੇਲ੍ਹ ਦੇ ਵਿੱਚ ਉਹਨੇ ਸੁਰਤ ਜਿਹੜੀ ਸੀ ਉਹ ਸੰਭਲੀ, ਜੇਲ੍ਹ ਦੇ ਵਿੱਚ ਵੱਡੀ ਹੋਈ। ਸ਼ਾਇਦ ਇਸ ਚੀਜ਼ ਦਾ ਜਿਹੜਾ ਅਸਰ ਆ ਜੀ ਪੂਰੀ ਉਮਰ ਉਹਦੇ ਉੱਤੋਂ ਕਦੀ ਜਾਊਗਾ ਨਹੀਂ। ਜਿਹੜੀਆਂ ਉੱਚੀਆਂ ਕੰਧਾਂ ਦੇ ਵਿੱਚ ਉਹ ਜੰਮ ਕੇ ਵੱਡੀ ਹੋ ਕੇ ਹੁਣ ਜਿਹੜੀ ਹੈ ਜੀ ਉਹ ਖੁੱਲੀ ਹਵਾ ਦਾ ਆਨੰਦ ਜ਼ਰੂਰ ਮਾਣੂਗੀ ਪਰ ਸ਼ਾਇਦ ਹੀ ਉਹ ਇਹ ਚੀਜ਼ ਜਿਹੜੀ ਹੈ ਜੀ ਕਦੀ ਭੁੱਲ ਸਕੇ ਔਰ ਉਹਦੇ ਉੱਤੇ ਲੱਗਿਆ ਹੋਇਆ ਮਾਂ ਦੀ ਗਲਤੀ ਦੀ ਵਜ੍ਹਾ ਕਰਕੇ ਜਿਹੜਾ ਠੱਪਾ ਸਾਰੀ ਉਮਰ ਉਹਦੇ ਨਾਲ ਤੁਰੂਗਾ। ਜੀ ਜੀ ਬਿਲਕੁਲ ਜੀ, ਉਹਨੂੰ ਯਾਦ ਰਹੂਗਾ। ਤੇ ਅੱਗੇ ਆਪਾਂ ਬਹਿਬਲ ਕਲਾਂ ਦੀ ਜੇ ਗਾਰਡ ਦੀ ਗੱਲ ਕਰੀਏ ਉਹ ਕਾਂਡ ਵੀ ਇਸੇ ਤਰ੍ਹਾਂ ਹੀ ਆ ਪਰ ਹੁਣ ਜਦੋਂ CCTV ਕੈਮਰੇ ਦੀ ਫੁਟੇਜ ਆ ਗਈ ਆ ਤੇ ਹੁਣ ਜਿਹੜਾ ਉਹ ਕੇਸ ਆ ਉਸਨੇ ਨਵਾਂ ਮੋੜ ਲੈ ਲਿਆ। ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਇਹ CCTV ਫੁਟੇਜ ਜਿਹੜੀ ਹੈ ਉਹ ਪਹਿਲਾਂ ਕਿੱਥੇ ਸੀਗੀ, ਇੱਕਦਮ ਜਿਹੜੀ ਹੈ ਜੀ ਇਹ ਕਿੱਥੋਂ ਆ ਗਈ ਔਰ ਵਾਇਰਲ ਕਿਵੇਂ ਹੋ ਗਈ ਕਿਉਂਕਿ ਇਹ ਨਹੀਂ ਲੱਗਦਾ ਕਿ ਇਹ ਕਿਸੇ ਵਿਅਕਤੀ ਦੇ ਕੋਲੇ ਇੰਡੀਵਿਜੂਅਲ ਤੌਰ ਦੇ ਉੱਤੇ ਸੀਗੀ ਤੇ ਉਹਨੇ ਹੁਣ ਜਿਹੜੀ ਆ ਜੀ ਇਹ ਵਾਇਰਲ ਕਰਤੀ। ਪਰ ਇਹਨਾਂ ਜ਼ਰੂਰ ਆ ਇਸ ਦੀ ਫੁਟੇਜ ਨੇ ਬਹੁਤ ਵੱਡੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਦਿੱਤੇ ਆ ਜਾਂ ਦੂਜੇ ਰੂਪ ਦੇ ਵਿੱਚ ਲਈਏ ਤਾਂ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਕਾਫੀ ਹੱਦ ਤੱਕ ਇਸ CCTV ਫੁਟੇਜ ਤੋਂ ਮਿਲਦੇ ਜਿਹੜੇ ਉਹ ਨਜ਼ਰ ਆ ਰਹੇ ਆ। ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਜੀ ਉਹ ਕਰਕੇ ਤੇ ਜਿਹੜਾ ਇਹਦੇ ਸੰਬੰਧੀ ਜਿਹੜੀ CCTV ਫੁਟੇਜ ਆ ਉਹ ਜਾਰੀ ਕੀਤੀ ਆ ਔਰ ਇਹ ਉਹਨਾਂ ਨੇ ਪੁਲਿਸ ਨੂੰ ਜਿਹੜਾ ਜੀ ਉਹ ਕਟਹਿਰੇ ਦੇ ਵਿੱਚ ਖੜਾ ਕੀਤਾ ਕਿਉਂਕਿ ਇਸ CCTV ਫੁਟੇਜ ਦੇ ਵਿੱਚ ਜੇਕਰ ਦੇਖੀਏ ਤਾਂ IG ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਨੇ ਉਹ ਪੁਲਿਸ ਦੇ ਵਿੱਚ ਘਿਰੇ ਹੋਏ ਲਗਾਤਾਰ ਆਪਣੇ ਫੋਨ ਦੇ ਉੱਤੇ ਗੱਲਬਾਤ ਜਿਹੜੀ ਆ ਜੀ ਉਹ ਕਰ ਰਹੇ। ਜਿਹੜੇ ਉੱਥੇ ਬੈਠੇ ਲੋਕ ਨੇ ਉਹ ਬਿਲਕੁਲ ਸ਼ਾਂਤ ਬੈਠੇ ਨੇ, ਕਿਸੇ ਵੱਲੋਂ ਕੋਈ ਭੜਕਾਹਟ ਨਜ਼ਰ ਨਹੀਂ ਆ ਰਹੀ, ਕਿਸੇ ਕੋਲੇ ਕਿਸੇ ਕਿਸਮ ਦਾ ਕੋਈ ਹਥਿਆਰ ਨਹੀਂਗਾ।
ਪੁਲਿਸ ਜਿਹੜੀ ਹੈ ਜੀ ਇੱਕਦਮ ਧਾਵਾ ਬੋਲਦੀ ਆ ਉਹਨਾਂ ਦੇ ਉੱਤੇ। ਜਿਹੜੀਆਂ ਇਹ ਪੱਤਰਕ ਧਿਰਾਂ ਨੇ ਉਹਨਾਂ ਨੇ ਇਹ ਕਿਹਾ ਕਿ ਇਹ ਪਤਾ ਲਾਇਆ ਜਾਵੇ ਕਿ IG ਜਿਹੜੇ ਸਨ ਉਹਨਾਂ ਦਾ ਉਹ ਅਧਿਕਾਰ ਖੇਤਰ ਵੀ ਨਹੀਂ ਸੀ ਪੈਂਦਾ, ਉਹ ਇੱਥੇ ਕਿਵੇਂ ਆਏ, ਉਹ ਕਿਹਦੇ ਨਾਲ ਫੋਨ ਦੇ ਉੱਤੇ ਲਗਾਤਾਰ ਜਿਹੜੀ ਹੈ ਜੀ ਉਹ ਗੱਲਬਾਤ ਕਰ ਰਹੇ ਸੀਗੇ। ਗੱਲਬਾਤ ਕਰਦਿਆਂ ਹੀ ਲਾਠੀਚਾਰਜ ਜਿਹੜਾ ਜੀ ਹੁੰਦਾ। ਇਹ ਅਧਿਕਾਰੀ ਲਗਾਤਾਰ ਜਿਹੜਾ ਜੀ ਉਹ ਪੁਲਿਸ ਨੂੰ ਆਦੇਸ਼ ਦਿੰਦਾ ਹੋਇਆ ਨਜ਼ਰ ਜਿਹੜਾ ਆ ਰਿਹਾ। ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮ ਇੱਕ ਵਹੀਕਲ ਨੂੰ ਅੱਗ ਲਾਉਂਦੇ ਨੇ, ਸਮਾਨ ਦੀ ਭੰਨ ਤੋੜ ਜਿਹੜੀ ਹੈ ਜੀ ਉਹ ਕਰ ਰਹੇ ਨੇ, ਜਿਹਦਾ ਠੀਕਰਾ ਬਾਅਦ ਦੇ ਵਿੱਚ ਸਾਰਾ ਸਿੱਖ ਸੰਗਤ ਦੇ ਉੱਤੇ ਭੰਨਿਆ ਗਿਆ ਸੀਗਾ ਜੀ। ਇਹਨਾਂ ਆਗੂਆਂ ਨੇ ਇਹ ਵੀ ਸਵਾਲ ਖੜਾ ਕੀਤਾ ਕਿ 14 ਅਕਤੂਬਰ 15 ਨੂੰ ਇਹ ਘਟਨਾ ਵਾਪਰੀ ਸੀਗੀ, ਉਦੋਂ ਪਹਿਲਾਂ 13 ਅਕਤੂਬਰ ਨੂੰ ਅਕਾਲੀ ਆਗੂ ਤੇ ਉਦੋਂ ਦੇ ਚੀਫ ਪਾਰਲੀਮਾਨੀ ਸੈਕਟਰੀ ਮਨਤਾਰ ਸਿੰਘ ਬਰਾੜ ਦੇ ਘਰ ਤੜਕੇ 3 ਵਜੇ ਮੀਟਿੰਗ ਹੋਈ ਸੀਗੀ, ਜਿਹਦੇ ਵਿੱਚ ਸੀਨੀਅਰ ਪੁਲਿਸ ਵਾਲੇ ਜਿਹੜੇ ਸ਼ਾਮਲ ਹੋਏ ਸੀ। ਇਹ ਮੀਟਿੰਗ ਕਿਉਂ ਕੀਤੀ ਗਈ ਤੇ ਇਹਦੇ ਵਿੱਚ ਫੈਸਲਾ ਜਿਹੜਾ ਸੀਗਾ ਉਹ ਕੀ ਕੀਤਾ ਗਿਆ। ਤਾਂ ਜਦੋਂ ਹੁਣ ਜਸਟਿਸ ਰਣਜੀਤ ਸਿੰਘ ਜਿਹੜੇ ਕਿ ਇਸ ਸਾਰੇ ਦੀ ਜਾਂਚ ਕਰ ਰਹੇ ਆ, ਆਪਾਂ ਪਿਛਲੇ ਦਿਨ ਹੀ ਸਾਂਝਾ ਕੀਤਾ ਸੀਗਾ ਕਿ ਪਹਿਲੀ ਵਾਰੀ ਲੋਕ ਖੁੱਲ ਕੇ ਬੋਲੇ ਆ ਉਹਨਾਂ ਦੇ ਸਾਹਮਣੇ। 150 ਦੇ ਕਰੀਬ ਲੋਕਾਂ ਨੇ ਆਪਣੇ ਬਿਆਨ ਜਿਹੜੇ ਆ ਦਰਜ ਕਰਾਏ ਆ, ਉਹਨਾਂ ਦੇ ਹਲਫਨਾਮੇ ਵਿੱਚ ਜਿਹੜਾ ਜੀ ਉਹ ਲਏ ਗਏ ਆ। ਸਵਾਲ ਹੁਣ ਇਹ ਆ ਕਿ ਉਸ ਤੋਂ ਬਾਅਦ ਇਹ CCTV ਫੁਟੇਜ ਜਿਹੜੀ ਸਾਹਮਣੇ ਆਉਣ ਤੋਂ ਬਾਅਦ ਪਿਕਚਰ ਜਿਹੜੀ ਹੈ ਜੀ ਕ੍ਰਿਸਟਲ ਕਲੀਅਰ ਹੈ ਕਿ ਕੀ ਕੁਛ ਉੱਥੇ ਹੋਇਆ, ਕੌਣ ਲੋਕ ਜਿਹੜੇ ਉਹ ਜ਼ਿੰਮੇਵਾਰ ਸੀਗੇ। ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਜਿਹੜਾ ਕਮਿਸ਼ਨ ਹੈ ਉਹ ਇਸ TV ਫੁਟੇਜ ਨੂੰ ਇਹਦੇ ਵਿੱਚ ਸ਼ਾਮਲ ਕਰੂਗਾ ਔਰ ਇਹਦੇ ਵਿੱਚ ਜਿਹੜੇ ਸਵਾਲ ਖੜੇ ਹੋਏ ਆ ਉਹਨਾਂ ਦੇ ਜਵਾਬ ਲੱਭ ਕੇ ਕੁਝ ਜਿਹੜੀਆਂ ਹਦਾਇਤਾਂ ਦੀ ਉਹ ਸਰਕਾਰ ਨੂੰ ਕਰੂਗਾ। ਜੇ ਅਜੇ ਵੀ ਕੁਝ ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਨਹੀਂ ਹੁੰਦਾ ਤਾਂ ਫਿਰ ਜਿਹੜਾ ਦੀ ਵੱਡੇ ਸਵਾਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਖੜੇ ਹੋ ਜਾਣਗੇ। ਇਸ CCTV ਫੁਟੇਜ ਨੇ ਇੱਕ ਵਾਰੀ ਜਿਹੜਾ ਦੀ ਹਿਲਾ ਕੇ ਰੱਖ ਦਿੱਤਾ ਸਾਰਾ ਕੁਝ, ਔਰ ਜਿਹੜੇ ਗੱਲਾਂ ਕਹੀਆਂ ਜਾ ਰਹੀਆਂ ਸੀਗੀਆਂ ਲਗਾਤਾਰ ਕਿ ਉੱਥੇ ਬਿਨਾਂ ਭੜਕਾਹਟ ਤੋਂ ਗੋਲੀ ਚਲਾਈ ਗਈ ਔਰ ਹਦਾਇਤਾਂ ਉੱਤੋਂ ਜਾਰੀ ਸਨ, ਉਹ ਸਾਰਾ ਕੁਝ ਹੁਣ ਵੀਡੀਓ ਦੇ ਰੂਪ ਇੱਕ ਸਬੂਤ ਦੇ ਵਜੋਂ ਸਾਹਮਣੇ ਆ ਗਿਆ। ਬਿਲਕੁਲ ਜੀ, ਲੁਕੋਇਆ ਤਾਂ ਬਹੁਤ ਕੁਛ ਗਿਆ, ਕਿਹਾ ਬਹੁਤ ਕੁਛ ਕਿਹਾ ਆ। ਕਹਿੰਦੇ ਸੱਚਾਈ ਕਦੀ ਲੁਕਦੀ ਨਹੀਂ ਗੀ, ਉਹਦੇ ਤੇ ਹੁੰਦਾ ਕੀ ਆ ਉਹ ਦੇਖਣ ਵਾਲੀ ਗੱਲ ਹੋਊਗੀ। ਤੇ ਅੱਗੇ ਆਪਾਂ ਮਿੰਦੀ ਕਤਲकांड ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ 2 ਦੇ ਖਿਲਾਫ ਕੇਸ ਦਰਜ। ਨਹੀਂ ਜੀ, ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਛਾਇਆ ਪਿਆ। ਰੁਪਿੰਦਰ ਗਾਂਧੀ ਦੇ ਭਰਾ ਜਿਹੜਾ ਸੀਗਾ ਜੀ ਜਿਹੜੀ ਰਸੂਲੜਾ ਦੇ ਵਿੱਚ ਗੋਲੀ ਮਾਰ ਕੇ ਮਨਵਿੰਦਰ ਸਿੰਘ ਮਿੰਦੀ ਨੂੰ ਜਿਹੜਾ ਜੀ ਉਹ ਮਾਰ ਦਿੱਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੱਲ ਸਵੇਰੇ ਪਹਿਲਾਂ ਕੁਝ ਲੋਕਾਂ ਨੂੰ ਜਿਹੜਾ ਜੀ ਉਹ ਰਾਉਂਡ ਅਪ ਕੀਤਾ ਸੀਗਾ। ਦੁਪਹਿਰ ਹੁੰਦਿਆਂ ਤੱਕ ਜਿਹੜੀ ਹੈ ਜੀ ਇੱਕ ਫੇਸਬੁੱਕ ਦੇ ਉੱਤੇ ਪੋਸਟ ਜਿਹੜੀ ਸੀ ਉਹ ਪਾਈ ਗਈ ਗੁਰਜੋਤ ਸਿੰਘ ਗਰਚਾ, ਜਿਹੜਾ ਕਿ ਇਸ ਵੇਲੇ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਜਾਂਦਾ। ਉਹਨੇ ਉੱਥੋਂ ਜਿਹੜੀ ਪੋਸਟ ਪਾਈ, ਉਸ ਪੋਸਟ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਇਹ ਜਿਹੜਾ ਕਤਲ ਹੈ ਉਹਨੇ ਕੀਤਾ, ਉਹਨੇ ਜਿਹੜਾ ਜੀ ਕਰਵਾਇਆ, ਔਰ ਉਹਨੇ ਕਿਹਾ ਕਿ ਉਹਦਾ ਤੇ ਉਹਦੇ ਸਾਥੀ ਰਿੰਦਾ ਸੰਧੂ ਦਾ ਇਹਦੇ ਵਿੱਚ ਜਿਹੜਾ ਹੱਥ ਹੈ। ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਜੀ ਹਰਕਤ ਦੇ ਵਿੱਚ ਆਉਂਦਿਆਂ ਇਹਨਾਂ 2 ਬੰਦਿਆਂ ਦੇ ਖਿਲਾਫ ਜਿਹੜਾ ਜੀ ਉਹ ਮਾਮਲਾ ਦਰਜ ਜਿਹੜਾ ਉਹ ਕੀਤਾ। 21 ਫਰਵਰੀ 16 ਨੂੰ 4 ਹਥਿਆਰਬੰਦ ਜਿਹੜੇ ਲੋਕ ਸੀ ਉਹਨਾਂ ਨੇ ਲੁਧਿਆਣੇ ਦੇ ਇੱਕ ਮੈਰਿਜ ਪੈਲੇਸ ਦੇ ਵਿੱਚ ਖਵਾਜਕੇ ਦੇ ਸਰਪੰਚ ਰਵੀ ਖਵਾਜਕੇ ਨੂੰ ਮਾਰ ਦਿੱਤਾ ਸੀਗਾ। ਦੋਸ਼ ਇਹ ਲਾਇਆ ਗਿਆ ਇਸ ਫੇਸਬੁੱਕ ਜਿਹੜਾ ਸਟੇਟਸ ਆ ਉਹਦੇ ਵਿੱਚ ਕਿ ਇਹਦਾ ਕਥਿਤ ਤੌਰ ਦੇ ਉੱਤੇ ਕਤਲ ਜਿਹੜਾ ਉਹ ਮਿੰਦੀ ਨੇ ਕਰਵਾਇਆ ਸੀਗਾ, ਜਦੋਂ ਕਿ ਇਲਾਕੇ ਦੇ ਲੋਕ ਜਿਹੜੇ ਦੱਸਦੇ ਆ ਕਿ ਜਿਹੜਾ ਇਹ ਮਨਵਿੰਦਰ ਸਿੰਘ ਮਿੰਦੀ ਸੀਗਾ ਜੀ ਉਹ ਇਹੋ ਜਿਹੀਆਂ ਕਾਰਵਾਈਆਂ ਦੇ ਵਿੱਚ ਸ਼ਾਮਲ ਉਹ ਨਹੀਂ ਰਿਹਾ। ਰੁਪਿੰਦਰ ਗਾਂਧੀ ਜਿਹੜਾ ਸੀਗਾ ਜੀ ਇੱਕ ਵੱਡਾ ਸਿਆਸੀ ਆਗੂ ਜਿਹੜਾ ਜੀ ਉਹਦੇ ਨਾਲ ਉਹਦੀ ਨੇੜਤਾ ਦੂਰ ਰਹੀ, ਜਿਹਨੇ ਬਾਅਦ ਦੇ ਵਿੱਚ ਉਹਨੂੰ ਸਰਪੰਚੀ ਦੀ ਚੋਣ ਲੜਨ ਤੋਂ ਰੋਕਿਆ ਸੀ, ਜਿੱਥੋਂ ਕਿ ਬਾਅਦ ਦੇ ਵਿੱਚ ਉਹ ਉਹਦੇ ਖਿਲਾਫ ਬਗਾਵਤ ਜਿਹੜਾ ਉਹ ਕਰ ਗਿਆ। ਮੈਂ ਵੀ ਦੱਸਦਾ ਕਿ ਜਿਹੜਾ ਰੁਪਿੰਦਰ ਗਾਂਧੀ ਸੀਗਾ ਉਹਨੂੰ ਅਗਵਾ ਕਰ ਲਿਆ ਗਿਆ ਸੀ ਕੁਝ ਲੋਕਾਂ ਦੇ ਵੱਲੋਂ, ਉਹਦੀ ਡੈੱਡ ਬੋਡੀ ਜਿਹੜੀ ਆ ਉਹ ਨਹੀਂ ਸੀ ਮਿਲੀ। ਹੁਣ ਵੇਖਣਾ ਇਹ ਹੋਊਗਾ ਕਿ ਗੁਰਜੋਤ ਜਿਹੜਾ ਗਰਚਾ ਹੈ ਜਿਹਨੇ ਪੋਸਟ ਪਾਈ ਆ, ਜਿਹਨੇ ਕਤਲ ਦੀ ਜ਼ਿੰਮੇਵਾਰੀ ਲਈ ਆ, ਉਹ ਇਸ ਵੇਲੇ ਕੈਨੇਡਾ ਦੇ ਵਿੱਚ ਹੈ। ਇੱਥੋਂ ਲਿਆਉਣ ਦੇ ਵਾਸਤੇ ਜਿਹੜੀ ਪੁਲਿਸ ਹੈ ਕੀ ਉਹ ਯਤਨ ਕਰਦੀ ਆ ਜਾਂ ਇੱਥੇ ਹੀ ਇਹ ਕਾਗਜ਼ੀ ਕਾਰਵਾਈ ਜਿਹੜੀ ਆ ਉਹ ਰਹਿ ਜਾਂਦੀ ਆ। ਇਹ ਨਹੀਂ ਪਤਾ ਜੀ ਕਿ ਉਹ ਉੱਥੇ ਜਿਹੜਾ ਪਰਮਾਨੈਂਟ ਰੈਜ਼ੀਡੈਂਸ ਹੈ ਜਾਂ ਉਹ ਵਿਜ਼ਟਰ ਵੀਜ਼ੇ ਦੇ ਉੱਤੇ ਗਿਆ ਹੋਇਆ ਉੱਥੇ। ਬਿਲਕੁਲ ਜੀ, ਜਿਹੜੀਆਂ ਆਦਤਾਂ ਆ ਉਹ ਐਡੀ ਦੂਰ ਬੈਠ ਕੇ ਵੀ ਨਹੀਂ ਜਾਂਦੀਆਂ। ਤੇ ਅੱਗੇ ਅਖੀਰ ਦੇ ਵਿੱਚ ਜੇ ਗੱਲ ਕਰੀਏ ਗੁਰਦਾਸਪੁਰ ਦੀ ਜਿਮਨੀ ਚੋਣਾਂ ਦੀ ਸੀਟ ਆ, ਤੇ ਉਹ ਕਹਿੰਦੇ ਕਿ ਮੂੰਹ ਦੇ ਵਿੱਚ ਕੋੜ ਕਿਰਲੀ ਵਾਲੀ ਗੱਲ ਆ। ਸਾਰੀਆਂ ਪਾਰਟੀਆਂ ਜਿਹੜੀਆਂ ਉਹ ਬੜੀਆਂ ਸ਼ੀਸ਼ੋ ਪੰਜ ਦੇ ਵਿੱਚ ਆ ਵੀ ਕੀ ਹੋਊਗਾ।
ਤੇ ਭਾਜਪਾ ਵੱਲੋਂ ਕ੍ਰਿਕਟਰ ਹਰਭਜਨ ਸਿੰਘ ਦਾ ਵੀ ਕਨਸੂਆਂ ਮਿਲ ਰਹੀਆਂ, ਨਾ ਆ ਰਿਹਾ। ਐਕਚੁਅਲੀ ਜੀ ਜਿਹੜੀ ਗੁਰਦਾਸਪੁਰ ਦੀ ਚੋਣ ਆ ਨਾ ਜੀ, ਉਹ ਤੁਸੀਂ ਕਹਿ ਲਓ ਬਿਲਕੁਲ ਕਿ ਇਸ ਵੇਲੇ ਗਲੇ ਦੀ ਜਿਹੜੀ ਇਹਦੀ ਉਹ ਹੱਡੀ ਬਣਦੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਦੀ, ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਸ ਸੀਟ ਨੂੰ ਹਰ ਹਾਲਤ ਦੇ ਵਿੱਚ ਜਿੱਤਣਾ ਚਾਹੂਗੀ। ਇਹ ਦੱਸਣ ਦੇ ਵਾਸਤੇ ਕਿ ਮੋਦੀ ਲਹਿਰ ਠੰਡੀ ਨਹੀਂ ਪਈ, ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਬੇਸ਼ੱਕ ਵਿਧਾਨ ਸਭਾ ਚੋਣਾਂ ਦੇ ਵਿੱਚ ਮੂੰਹ ਦੀਆਂ ਖਾ ਗਈ, ਉਹ ਇਹ ਵੀ ਦੱਸਣ ਦੀ ਕੋਸ਼ਿਸ਼ ਕਰੂਗੀ ਕਿ ਪੰਜਾਬ ਦੇ ਵਿੱਚ ਉਹਦਾ ਆਧਾਰ ਕਾਇਮ ਹੈ। ਅਕਾਲੀ ਦਲ ਦੀ ਮਜਬੂਰੀ ਉਹਨੂੰ ਜਿਹੜੀ ਜੀ ਸਪੋਰਟ ਦੇਣੀ ਹੈ, ਇਹ ਦੱਸਣ ਦੇ ਵਾਸਤੇ ਕਿ ਅਕਾਲੀ ਭਾਜਪਾ ਗੱਠਜੋੜ ਪੱਕਾ ਹੈ ਤੇ ਉਹਦੀ ਅਜੇ ਵੀ ਹੋਂਦ ਲੋਕਾਂ ਦੇ ਵਿੱਚ ਹੈਗੀ ਆ। ਕਾਂਗਰਸ ਜੀ ਨੇ ਸਰਕਾਰ ਜਿਹੜੀ ਬਣਾਈ ਆ, ਉਹ ਇਹ ਦੱਸਣਾ ਚਾਹੂਗੀ ਕਿ ਇਹ ਐਵੇਂ ਜਿਹੜੀ ਉਹਦੀ ਸਰਕਾਰ ਬਣੀ ਆ ਕੋਈ ਪੈਰ ਥੱਲੇ ਬਟੇਰਾ ਨਹੀਂ ਆਇਆ, ਬਲਕਿ ਉਹ ਲੋਕਾਂ ਦੇ ਵਿੱਚ ਮਕਬੂਲ ਆ। ਇਸ ਕਰਕੇ ਕਾਂਗਰਸ ਜਿਹੜੀ ਆ ਜੀ ਇਸ ਨੂੰ ਜਿੱਤਣਾ ਚਾਹੁੰਦੀ ਆ। ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਨੇ ਆਪਣੀ ਹੋਂਦ ਜਿਹੜੀ ਦਰਜ ਕਰਾਉਣ ਦੇ ਵਾਸਤੇ ਇਹ ਚੋਣ ਦੇ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣੀ ਪਊਗੀ। ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਦੀ ਕਾਰਗੁਜ਼ਾਰੀ ਚੰਗੀ ਸੀ, ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਆਪਣੀ ਪੁਰਾਣੀ ਕਾਰਗੁਜ਼ਾਰੀ ਨੂੰ ਬਰਕਰਾਰ ਨਹੀਂ ਸੀ ਰੱਖ ਸਕੀ। ਕਈ ਤਰ੍ਹਾਂ ਦੇ ਤੋੜ ਭੰਨ ਜਿਹੜੇ ਆ ਜੀ ਉਹ ਹੁੰਦੇ ਆ ਰਹੇ ਨੇ। ਕਈ ਕਾਂਗਰਸ ਦੇ ਵਿੱਚ ਆਉਣਗੇ, ਕਈ ਬੀਜੇਪੀ ਦੇ ਵਿੱਚ ਆਉਣਗੇ ਤੇ ਕਈ ਜਾਣਗੇ। ਇਹੋ ਜਿਹੀਆਂ ਜਿਹੜੀਆਂ ਅਟਕਲਾਂ ਚੱਲ ਰਹੀਆਂ ਨੇ। ਉਧਰ ਜਿਹੜੀ ਪਹਿਲਾਂ ਕਾਂਗਰਸ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਸੀ ਕਿ ਯੁਵਰਾਜ ਸਿੰਘ ਨੂੰ ਚੋਣ ਲੜਾਈ ਜਾਵੇ ਕ੍ਰਿਕਟਰ ਨੂੰ। ਕਿਹਾ ਜਾ ਰਿਹਾ ਜੀ ਕਿ ਗੱਲ ਬਣੀ ਨਹੀਂ, ਉਹ ਕਾਂਗਰਸ ਵਾਲੇ ਸਾਈਡ ਤੇ ਨਹੀਂ ਆਇਆ। ਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਕ੍ਰਿਕਟਰ ਜਲੰਧਰ ਦੇ ਹਰਭਜਨ ਸਿੰਘ ਭੱਜੀ ਜਿਹੜਾ ਕਿ ਸਪਿਨਰ ਹੈ, ਉਹਦੇ ਉੱਤੇ ਇਸ ਵੇਲੇ ਡੋਰੇ ਜਿਹੜੇ ਆ ਜੀ ਉਹ ਪਾਏ ਦੱਸੀ ਦੇ ਆ। ਤੇ ਹਰਭਜਨ ਸਿੰਘ ਭੱਜੀ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਗੁਰਦਾਸਪੁਰ ਤੋਂ ਉਮੀਦਵਾਰ ਸੰਭਾਵੀ ਰੂਪ ਦੇ ਵਿੱਚ ਬਣ ਸਕਦਾ ਹੈ। ਹਾਲਾਂਕਿ ਅਜੇ ਹਰਭਜਨ ਸਿੰਘ ਭੱਜੀ ਦੇ ਵੱਲੋਂ ਕੋਈ ਆਫੀਸ਼ੀਅਲੀ ਤੌਰ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਕਿਹਾ ਗਿਆ। ਸੋ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹਨਾਂ ਦਾ ਜ਼ੋਰ ਪੂਰਾ ਲੱਗਿਆ ਹੋਇਆ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਚੋਣ ਜਿਹੜੀ ਹੈ ਜੀ ਉਹ ਜਿੱਤੀ ਜਾਵੇ। ਵੇਖਣਾ ਇਹ ਹੋਊਗਾ ਜੀ ਕਿ ਗੁਰਦਾਸਪੁਰ ਦੇ ਲੋਕ ਜਿਹੜੇ ਆ ਜੀ ਉਹ ਕੀ ਕਰਦੇ ਆ। ਮੈਂ ਕੱਲ ਵੀ ਗੱਲ ਕੀਤੀ ਸੀ ਕਿ ਲੌਂਗੋਵਾਲ ਦੀ ਬਰਸੀ ਦੇ ਉੱਤੇ ਕਾਂਗਰਸ ਅਕਾਲੀ ਦਲ ਦੇ ਜਿਹੜੇ ਦੋਨਾਂ ਨੇ ਇਹ ਕੱਟ ਕੀਤਾ ਸੀਗਾ ਜੀ, ਉੱਥੇ ਲੋਕ ਜਿਵੇਂ ਆਏ ਨਹੀਂ ਦੋਨਾਂ ਕਾਨਫਰੰਸਾਂ ਦੇ ਉੱਤੇ, ਉਹਦੇ ਤੋਂ ਇਹੋ ਲੱਗਦਾ ਜੀ ਕਿ ਲੋਕ ਜਿਹੜੇ ਆ ਉਹ ਸਿਆਸੀ ਪਾਰਟੀਆਂ ਤੋਂ ਮੂੰਹ ਆਪਣਾ ਜਿਹੜਾ ਉਹ ਫੇਰ ਰਹੇ ਆ। ਗੁਰਦਾਸਪੁਰ ਦੀ ਜਿਹੜੀ ਚੋਣ ਆ ਜੀ ਉਹ ਮੇਰਾ ਖਿਆਲ ਅਗਲੇ 19 ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਕਾਫੀ ਹੱਦ ਤੱਕ ਜਿਹੜਾ ਜੀ ਉਹ ਦੱਸੂਗੀ ਕਿ ਰੁੱਖ ਹਵਾ ਦਾ ਕਿਸ ਪਾਸੇ ਵੱਲ ਨੂੰ ਜਾ ਸਕਦਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।